ਸਿੱਖ ਆਗੂਆਂ ਨੇ ਅਮਰੀਕਾ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਇਮੀਗ੍ਰੇਸ਼ਨ ਵਿਭਾਗ ਵੱਲੋਂ ਕੁਝ ਗੁਰਦੁਆਰਾ ਸਾਹਿਬਾਨਾਂ ਵਿੱਚ ਛਾਪਿਆਂ ਬਾਰੇ ਭਾਰਤੀ ਮੀਡੀਆ ਵਿੱਚ ਛਪੀਆਂ ਖਬਰਾਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ। ਭਾਈਚਾਰੇ ਨੇ ਕਿਹਾ ਕਿ ਅਜਿਹੀ ਕਿਸੇ ਮੁਹਿੰਮ ਤਹਿਤ ਗੁਰਦੁਆਰਾ ਸਾਹਿਬਾਨਾਂ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ। ਨਿਊਯਾਰਕ ਦੇ ਰਿਚਮੰਡ ਹਿੱਲ ਗੁਰਦੁਆਰਾ ਸਾਹਿਬ ਦੇ ਸੁਖਜਿੰਦਰ ਸਿੰਘ ਨਿੱਜਰ ਨੇ ਕਿਹਾ ਕਿ ਐਤਵਾਰ ਨੂੰ ਆਮ ਵਾਂਗ ਗੁਰਦੁਆਰਾ ਸਾਹਿਬ ਵਿੱਚ ਪਾਠ ਤੇ ਕੀਰਤਨ ਕੀਤਾ ਗਿਆ ਤੇ ਇਸ ਦੌਰਾਨ ਕਿਸੇ ਨੇ ਕੋਈ ਦਖਲ ਨਹੀਂ ਦਿੱਤਾ। ਸਿੱਖ ਕਲਚਰਲ ਸੁਸਾਇਟੀ ਨਾਲ ਜੁੜੇ ਤੇ ਸਹਿਲੀ ਉੱਤਰ ਪੂਰਬ ਦੀ ਨੁਮਾਇੰਦਗੀ ਕਰਦੇ ਨਿੱਜਰ ਨੇ ਕਿਹਾ ਕਿ ਪੁਲਿਸ ਜਾਂ ਕਿਸੇ ਹੋਰ ਏਜੰਸੀ ਨੇ ਨਿਊਯਾਰਕ ਤੇ ਨਿਊ ਜਰਸੀ ਦੇ ਕਿਸੇ ਗੁਰਦੁਆਰਾ ਸਾਹਿਬ ਵਿੱਚ ਛਾਪੇ ਨਹੀਂ ਮਾਰੇ। ਉਹਨਾਂ ਦੱਸਿਆ ਕਿ ਭਾਰਤੀ ਮੀਡੀਆ ਵਿੱਚ ਛਪੀਆਂ ਖਬਰਾਂ ਗਲਤ ਰਿਪੋਰਟਿੰਗ ਜਾਂ ਫਿਰ ਕਿਸੇ ਗਲਤਫਹਿਮੀ ਦਾ ਨਤੀਜਾ ਹਨ। ਸਿੱਖ ਕੌਂਸਲ ਔਨ ਰਿਲੀਜਨ ਐਂਡ ਐਜੂਕੇਸ਼ਨ ਦੇ ਚੇਅਰਮੈਨ ਰਾਜਵੰਤ ਸਿੰਘ ਨੇ ਇਮੀਗ੍ਰੇਸ਼ਨ ਜਾਂ ਹੋਰ ਏਜੰਸੀਆਂ ਵੱਲੋਂ ਗੁਰਦੁਆਰਾ ਸਾਹਿਬਾਨਾਂ ਤੇ ਛਾਪੇਮਾਰ ਜਾਂ ਗਸ਼ਤ ਕਰਨ ਦੀਆਂ ਰਿਪੋਰਟਾਂ ਨੂੰ ਰੱਦ ਕੀਤਾ ਹੈ। ਉਨ੍ਹਾਂ ਕਿਹਾ ਕਿ ਨਿਊਯਾਰਕ ਤੇ ਨਿਊ ਜਰਸੀ ਵਿੱਚ ਸਿੱਖਾਂ ਦੇ ਨਿਆਂ ਵਿਭਾਗ ਤੇ ਵਾਈਟ ਹਾਊਸ ਸਣੇ ਸਰਕਾਰ ਦੇ ਪ੍ਰਤੀਨਿਧਾਂ ਨਾਲ ਨਿੱਘੇ ਸਬੰਧ ਹਨ। ਗੁਰਦੁਆਰਾ ਸਾਹਿਬਾਨਾਂ ਦੇ ਸਰਕਾਰੀ ਏਜੰਸੀਆਂ ਨਾਲ ਚੰਗੇ ਰਿਸ਼ਤੇ ਹਨ ਅਤੇ ਭਾਈਚਾਰੇ ਨਾਲ ਜੁੜੇ ਮਸਲਿਆਂ ਬਾਰੇ ਚਰਚਾ ਲਈ ਉਹ ਗੁਰਦੁਆਰਾ ਸਾਹਿਬ ਦੇ ਸੱਦੇ ਤੇ ਨਿਯਮਿਤ ਬੈਠਕਾਂ ਵੀ ਕਰਦੇ ਹਨ। ਵਾਹਿਗੁਰੂ ਜੀ ਕੀ ਫਤਿਹ। ਆ ਕੁਝ ਖਬਰਾਂ ਜਿਹੜੀਆਂ ਪੜ੍ਹਨ ਵਾਸਤੇ ਸਾਨੂੰ ਸੁਣਨ ਵਾਸਤੇ ਮਿਲ ਰਹੀਆਂ ਕਿ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਨਿਊਯਾਰਕ ਵਿਖੇ ਪੁਲਿਸ ਦੇ ਛਾਪੇ ਪੈ ਰਹੇ ਆ ਔਰ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਉਗਰਵਾਦੀ ਜਾਂ ਕੋਈ ਬਿਨਾਂ ਪੇਪਰਾਂ ਤੋਂ ਜਿਹੜੇ ਆ ਉਹਨਾਂ ਨੂੰ ਪਕੜਿਆ ਜਾ ਰਿਹਾ ਹੈ। ਇਹ ਜਿਹੜੀਆਂ ਖਬਰਾਂ ਛਾਪ ਰਹੀਆਂ ਆ ਸੁਣਨ ਨੂੰ ਮਿਲ ਰਹੀਆਂ ਬਿਲਕੁਲ ਝੂਠੀਆਂ ਖਬਰਾਂ ਆ। ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਦੇ ਵਿੱਚ ਕੋਈ ਵੀ ਨਾ ਐਸਾ ਕੋਈ ਬੰਦਾ ਉਗਰਵਾਦੀ ਨਾ ਕੋਈ ਬਿਨਾਂ ਪੇਪਰਾਂ ਆਦਿਕਾਂ ਤੋਂ ਆ ਤੇ ਨਾ ਇੱਥੇ ਕੋਈ ਪੁਲਿਸ ਆਦਿਕ ਦਾ ਜਾਂ ਕਿਸੇ ਹੋਰ ਦਾ ਕੋਈ ਛਾਪਾ ਪਿਆ ਆ। ਇੱਥੇ ਚੜ੍ਹਦੀ ਕਲਾ ਨਾਲ ਸਾਰੀਆਂ ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨ ਦਿਦਾਰੇ ਕਰ ਰਹੀਆਂ। ਗੁਰਦੁਆਰਾ ਸਿੱਖ ਸੁਸਾਇਟੀ ਜੋ ਕਿ ਰਿਚਮੰਡ ਨਿਊਯਾਰਕ ਦਾ ਕੇਂਦਰੀ ਸਥਾਨ ਹੈ, ਇਹਦੇ ਬਾਰੇ ਜਿਹੜੇ ਇੰਡੀਆ ਵਾਲੇ ਮੀਡੀਆ ਵਾਲੇ ਆ ਉਹਨਾਂ ਨੇ ਬੜੀ ਗਲਤ ਖਬਰ ਪਾਈ ਆ ਕਿ ਆਈਸ ਵਾਲਿਆਂ ਨੇ ਜਿਹੜੀਆਂ ਗੁਰਦੁਆਰਾ ਸਾਹਿਬ ਦੇ ਨਿਊਯਾਰਕ ਦੇ ਵਿੱਚ ਸਾਰਿਆਂ ਦੇ ਨਿਊਜ਼ ਰੱਖੀਆਂ ਤੇ ਉੱਥੇ ਜਿਹੜੇ ਉਗਰਵਾਦੀ ਜਹਾਜ਼ ਤੇ ਰਹਿੰਦੇ ਨੇ ਜਿਹੜੇ ਬਿਨਾਂ ਪੇਪਰਾਂ ਤੋਂ ਉਹਨਾਂ ਨੂੰ ਫੜਿਆ। ਇਹ ਬਿਲਕੁਲ ਸਰਾਸਰ ਝੂਠ ਵਾ। ਅਸੀਂ ਇਸ ਚੀਜ਼ ਦੀ ਨਿਖੇਧੀ ਕਰਦੇ ਹਾਂ। ਗੁਰਦੁਆਰਾ ਸਿੱਖ ਸੁਸਾਇਟੀ 'ਚ ਕਿਹੋ ਜਿਹੀ ਕੋਈ ਸਿਚੁਏਸ਼ਨ ਨਹੀਂ ਹੈਗੀ। ਇੱਥੇ ਬਿਲਕੁਲ ਜਿਹੜੇ ਸਾਡੇ ਇੰਪਲਾਈ ਵੀ ਨੇ ਸਾਰੇ ਗ੍ਰੀਨ ਕਾਰਡ ਹੋਲਡਰ ਨੇ, ਨਾ ਕੋਈ ਕਿਸੇ ਵੀ ਨਿਊਯਾਰਕ ਨੂੰ ਕੋਈ ਵੀ ਰੇਡ ਨਹੀਂ ਹੋਈ। ਇਹ ਸਭ ਸਿੱਖ ਕਮਿਊਨਿਟੀ ਨੂੰ ਤੇ ਸਾਡੀ ਇੰਡੀਅਨ ਕਮਿਊਨਿਟੀ ਨੂੰ ਬਦਨਾਮ ਕਰਨ ਦੀ ਇੱਕ ਜਿਹੜੀ ਆ ਇਹ ਕੋਸ਼ਿਸ਼ ਕੀਤੀ ਜਾ ਰਹੀ ਆ। We just had a meeting with the management committee here at Sikh Culture Society, the oldest Gurdwara in the Northeast. And as mentioned before, the news that was circulating that there's ice raids here at the Gurdwara are absolutely false. The management committee is actually working with the local Sangha every single day, every single minute to make sure that the integrity of the Gurdwara is protected as well as the Sangha. So please, this is a plea to the Sangha. Do not be scared to come to Guru Ghat, no matter where you attend for service, because they're doing their best to make sure no ICE agent, no law enforcement agent interrupts service or the Sangha. ਸਿੱਖ ਆਗੂਆਂ ਨੇ ਅਮਰੀਕਾ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਇਮੀਗ੍ਰੇਸ਼ਨ ਵਿਭਾਗ ਵੱਲੋਂ ਕੁਝ ਗੁਰਦੁਆਰਾ ਸਾਹਿਬਾਨਾਂ ਵਿੱਚ ਛਾਪਿਆਂ ਬਾਰੇ ਭਾਰਤੀ ਮੀਡੀਆ ਵਿੱਚ ਛਪੀਆਂ ਖਬਰਾਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ। ਭਾਈਚਾਰੇ ਨੇ ਕਿਹਾ ਕਿ ਅਜਿਹੀ ਕਿਸੇ ਮੁਹਿੰਮ ਤਹਿਤ ਗੁਰਦੁਆਰਾ ਸਾਹਿਬਾਨਾਂ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ। ਨਿਊਯਾਰਕ ਦੇ ਰਿਚਮੰਡ ਹਿੱਲ ਗੁਰਦੁਆਰਾ ਸਾਹਿਬ ਦੇ ਸੁਖਜਿੰਦਰ ਸਿੰਘ ਨਿੱਜਰ ਨੇ ਕਿਹਾ ਕਿ ਐਤਵਾਰ ਨੂੰ ਆਮ ਵਾਂਗ ਗੁਰਦੁਆਰਾ ਸਾਹਿਬ ਵਿੱਚ ਪਾਠ ਤੇ ਕੀਰਤਨ ਕੀਤਾ ਗਿਆ ਤੇ ਇਸ ਦੌਰਾਨ ਕਿਸੇ ਨੇ ਕੋਈ ਦਖਲ ਨਹੀਂ ਦਿੱਤਾ। ਸਿੱਖ ਕਲਚਰਲ ਸੁਸਾਇਟੀ ਨਾਲ ਜੁੜੇ ਤੇ ਸਹਿਲੀ ਉੱਤਰ ਪੂਰਬ ਦੀ ਨੁਮਾਇੰਦਗੀ ਕਰਦੇ ਨਿੱਜਰ ਨੇ ਕਿਹਾ ਕਿ ਪੁਲਿਸ ਜਾਂ ਕਿਸੇ ਹੋਰ ਏਜੰਸੀ ਨੇ ਨਿਊਯਾਰਕ ਤੇ ਨਿਊ ਜਰਸੀ ਦੇ ਕਿਸੇ ਗੁਰਦੁਆਰਾ ਸਾਹਿਬ ਵਿੱਚ ਛਾਪੇ ਨਹੀਂ ਮਾਰੇ। ਉਹਨਾਂ ਦੱਸਿਆ ਕਿ ਭਾਰਤੀ ਮੀਡੀਆ ਵਿੱਚ ਛਪੀਆਂ ਖਬਰਾਂ ਗਲਤ ਰਿਪੋਰਟਿੰਗ ਜਾਂ ਫਿਰ ਕਿਸੇ ਗਲਤਫਹਿਮੀ ਦਾ ਨਤੀਜਾ ਹਨ। ਸਿੱਖ ਕੌਂਸਲ ਔਨ ਰਿਲੀਜਨ ਐਂਡ ਐਜੂਕੇਸ਼ਨ ਦੇ ਚੇਅਰਮੈਨ ਰਾਜਵੰਤ ਸਿੰਘ ਨੇ ਇਮੀਗ੍ਰੇਸ਼ਨ ਜਾਂ ਹੋਰ ਏਜੰਸੀਆਂ ਵੱਲੋਂ ਗੁਰਦੁਆਰਾ ਸਾਹਿਬਾਨਾਂ ਤੇ ਛਾਪੇਮਾਰ ਜਾਂ ਗਸ਼ਤ ਕਰਨ ਦੀਆਂ ਰਿਪੋਰਟਾਂ ਨੂੰ ਰੱਦ ਕੀਤਾ ਹੈ। ਉਨ੍ਹਾਂ ਕਿਹਾ ਕਿ ਨਿਊਯਾਰਕ ਤੇ ਨਿਊ ਜਰਸੀ ਵਿੱਚ ਸਿੱਖਾਂ ਦੇ ਨਿਆਂ ਵਿਭਾਗ ਤੇ ਵਾਈਟ ਹਾਊਸ ਸਣੇ ਸਰਕਾਰ ਦੇ ਪ੍ਰਤੀਨਿਧਾਂ ਨਾਲ ਨਿੱਘੇ ਸਬੰਧ ਹਨ। ਗੁਰਦੁਆਰਾ ਸਾਹਿਬਾਨਾਂ ਦੇ ਸਰਕਾਰੀ ਏਜੰਸੀਆਂ ਨਾਲ ਚੰਗੇ ਰਿਸ਼ਤੇ ਹਨ ਅਤੇ ਭਾਈਚਾਰੇ ਨਾਲ ਜੁੜੇ ਮਸਲਿਆਂ ਬਾਰੇ ਚਰਚਾ ਲਈ ਉਹ ਗੁਰਦੁਆਰਾ ਸਾਹਿਬ ਦੇ ਸੱਦੇ ਤੇ ਨਿਯਮਿਤ ਬੈਠਕਾਂ ਵੀ ਕਰਦੇ ਹਨ। ਵਾਹਿਗੁਰੂ ਜੀ ਕੀ ਫਤਿਹ। ਆ ਕੁਝ ਖਬਰਾਂ ਜਿਹੜੀਆਂ ਪੜ੍ਹਨ ਵਾਸਤੇ ਸਾਨੂੰ ਸੁਣਨ ਵਾਸਤੇ ਮਿਲ ਰਹੀਆਂ ਕਿ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਨਿਊਯਾਰਕ ਵਿਖੇ ਪੁਲਿਸ ਦੇ ਛਾਪੇ ਪੈ ਰਹੇ ਆ ਔਰ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਉਗਰਵਾਦੀ ਜਾਂ ਕੋਈ ਬਿਨਾਂ ਪੇਪਰਾਂ ਤੋਂ ਜਿਹੜੇ ਆ ਉਹਨਾਂ ਨੂੰ ਪਕੜਿਆ ਜਾ ਰਿਹਾ ਹੈ। ਇਹ ਜਿਹੜੀਆਂ ਖਬਰਾਂ ਛਾਪ ਰਹੀਆਂ ਆ ਸੁਣਨ ਨੂੰ ਮਿਲ ਰਹੀਆਂ ਬਿਲਕੁਲ ਝੂਠੀਆਂ ਖਬਰਾਂ ਆ। ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਦੇ ਵਿੱਚ ਕੋਈ ਵੀ ਨਾ ਐਸਾ ਕੋਈ ਬੰਦਾ ਉਗਰਵਾਦੀ ਨਾ ਕੋਈ ਬਿਨਾਂ ਪੇਪਰਾਂ ਆਦਿਕਾਂ ਤੋਂ ਆ ਤੇ ਨਾ ਇੱਥੇ ਕੋਈ ਪੁਲਿਸ ਆਦਿਕ ਦਾ ਜਾਂ ਕਿਸੇ ਹੋਰ ਦਾ ਕੋਈ ਛਾਪਾ ਪਿਆ ਆ। ਇੱਥੇ ਚੜ੍ਹਦੀ ਕਲਾ ਨਾਲ ਸਾਰੀਆਂ ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨ ਦਿਦਾਰੇ ਕਰ ਰਹੀਆਂ। ਗੁਰਦੁਆਰਾ ਸਿੱਖ ਸੁਸਾਇਟੀ ਜੋ ਕਿ ਰਿਚਮੰਡ ਨਿਊਯਾਰਕ ਦਾ ਕੇਂਦਰੀ ਸਥਾਨ ਹੈ,
ਇਹਦੇ ਬਾਰੇ ਜਿਹੜੇ ਇੰਡੀਆ ਵਾਲੇ ਮੀਡੀਆ ਵਾਲੇ ਆ ਉਹਨਾਂ ਨੇ ਬੜੀ ਗਲਤ ਖਬਰ ਪਾਈ ਆ ਕਿ ਆਈਸ ਵਾਲਿਆਂ ਨੇ ਜਿਹੜੀ ਆ ਗੁਰਦੁਆਰਾ ਸਾਹਿਬ ਦੇ ਨਿਊਯਾਰਕ ਦੇ ਵਿੱਚ ਸਾਰਿਆਂ ਦੇ ਨਿਊਜ਼ ਦੇਖੀਆਂ ਤੇ ਉੱਥੇ ਜਿਹੜੇ ਉਹ ਉਗਰਵਾਦੀ ਜਹਾਜ਼ ਤੇ ਰਹਿੰਦੇ ਨੇ ਜਿਹੜੇ ਬਿਨਾਂ ਪੇਪਰਾਂ ਤੋਂ ਉਹਨਾਂ ਨੂੰ ਫੜਿਆ। ਇਹ ਬਿਲਕੁਲ ਸਰਾਸਰ ਝੂਠ ਵਾ। ਅਸੀਂ ਇਸ ਚੀਜ਼ ਦੀ ਨਿਖੇਧੀ ਕਰਦੇ ਹਾਂ। ਗੁਰਦੁਆਰਾ ਸਿੱਖਾਂ 'ਚ ਇਹੋ ਜਿਹੀ ਕੋਈ ਸਿਚੁਏਸ਼ਨ ਨਹੀਂ ਹੈਗੀ। ਇੱਥੇ ਬਿਲਕੁਲ ਜਿਹੜੇ ਸਾਡੇ EMPLOYEE ਵੀ ਨੇ ਸਾਰੇ ਗ੍ਰੀਨ ਕਾਰਡ ਹੋਲਡਰ ਨੇ, ਨਾ ਕੋਈ ਕਿਸੇ ਵੀ ਨਿਊਯਾਰਕ ਨੂੰ ਕੋਈ ਵੀ ਲੇਟ ਨਹੀਂ ਹੋਈ। ਇਹ ਸਭ ਸਿੱਖ ਕਮਿਊਨਿਟੀ ਨੂੰ ਤੇ ਸਾਡੀ ਇੰਡੀਅਨ ਕਮਿਊਨਿਟੀ ਨੂੰ ਬਦਨਾਮ ਕਰਨ ਦੀ ਇੱਕ ਜਿਹੜੀ ਆ ਇਹ ਕੋਸ਼ਿਸ਼ ਕੀਤੀ ਜਾ ਰਹੀ ਆ। We just had a meeting with the management committee here at Sikh Culture Society, the oldest Gurudwara in the Northeast. And as mentioned before, the news that was circulating that there's ice raids here at the Gurudwara are absolutely false. The management committee is actually working with the local Sangha every single day, every single minute to make sure that the integrity of the Gurudwara is protected as well as the Sangha. So please, this is a plea to the Sangha. Do not be scared to come to Guru Ghat, no matter where you attend for service, because they're doing their best to make sure no ICE agent, no law enforcement agent interrupts service or the Sangha.